अस्सलाम वालेकुम नाज़रीन, सरदार कमाल तुहाडी खिदमत 'ਚ हाज़र है ते तुसीं इस वेले वेख रहे हो सरदार कमाल ऑफिशियल चैनल। जिस तरह कि तुहाडे नाल वादा कीता कि जिहड़ा बंदा अपने काम दा किंग होएगा इंशाअल्लाह ਉਹਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਵਾਉਂਦੇ ਰਵਾਂਗੇ। ਅੱਜ ਦੇ ਜਿਹੜੇ ਸਾਡੇ ਕੋਲ ਕਿੰਗ ਨੇ, ਕਿੰਗ ਆਫ ਫੈਸਲਾਬਾਦ, ਕਿੰਗ ਆਫ ਲਾਹੌਰ, ਕਿੰਗ ਆਫ ਪਾਕਿਸਤਾਨ, ਸਾਡੇ ਤੇ ਮੁਰਸ਼ਦ ਨੇ, ਸਾਡੇ ਮੁਰਸ਼ਦ ਤੇ ਤੁਹਾਡੇ ਕੈਸਰ ਪੀਆ ਸਾਹਿਬ। अस्सलाम वालेकुम मुर्शद। मैं बहुत मशकूर हाँ मुर्शद तुसीं तशरीफ लियाए और क्योंकि तुसीं इन्हां दिनें बहुत मसरूफ हो, फिल्म भी कर रहे हो, तुहाडा शो भी चल रहा है, ठीक है जी, टीवी भी मेरे ख्याल कर रहे हो, थिएटर तो तुहाडा रेगुलर चलदा ही रहिंदा। सरदार साहब तुसीं तुहाडी कॉल आई मेरे लिए बड़ी गल है, मसन के तुसीं मेरे उस्ताद जे, मैं तुहाडे नाल बड़ी मुहब्बत करना और तुहानूं देख के असीं काम शुरू कीता ते तुहाडा फोन इस तरह ही जिस तरह वर्ल्ड कप ते जिन्ने मर्जी मसरूफ होइए तुहाडे वास्ते जान भी हाज़र। जरा नवाजी मुर्शद तुहाडी ਤੇ ਮੁਰਸ਼ਦ ਆਪਣਾ ਫੈਸਲਾਬਾਦ ਤੋਂ ਹੀ ਫਨ ਦਾ ਆਗਾਜ਼ ਸ਼ੁਰੂ ਕੀਤਾ ਹੈ ਕਿ ਜਾ ਕੇ ਸੱਜੇ ਖੱਬੇ ਪਿੰਡਾਂ 'ਚ ਫੈਸਲਾਬਾਦ 'ਚ ਸ਼ੁਰੂ ਹੋਏ ਸੋ? ਨਹੀਂ ਉਹ ਜੀ ਦਰਅਸਲ ਮੈਂ ਸਰਦਾਰ ਸਾਹਿਬ ਔਰ ਜੱਟ ਵੜਾਜ ਫੈਮਿਲੀ ਨਾਲ ਤਾਲੁਕ ਜੀ ਤੇ ਡਰਾਮੇ ਦਾ ਕਦੀ ਸੋਚਿਆ ਹੀ ਨਹੀਂ ਸੀ। ਹਾਂ ਤੇ ਉਹ ਬਸ ਇੱਕ ਦੁਆ ਕਬੂਲ ਹੋਈ ਹੈ, ਇੱਕ ਉਹ ਮੈਂ ਕਾਫੀ ਜ਼ਿਆਦਾ ਇੰਟਰਵਿਊ 'ਚ ਵਾਕਿਆ ਸੁਣਾਇਆ ਵੀ ਹੈ ਤੇ ਉਹ ਬਸ ਇੱਕ ਦੁਆ ਕਬੂਲ ਹੋਈ ਹੈ। ਕੋਈ ਫੰਕਸ਼ਨ ਤੇ ਗਏ ਅਸੀਂ, ਅੱਛਾ ਜੀ, ਤੇ ਫੰਕਸ਼ਨ ਤੇ ਅਸੀਂ ਜਦੋਂ ਗਏ ਆ ਤੇ ਉੱਥੇ ਨਾ ਅਸੀਂ ਜੁਗਤਾਂ ਕੀਤੀਆਂ, ਮਸ਼ਹੂਰ ਹੁੰਦੇ ਸੀ ਮਹੱਲੇ 'ਚ ਨਹੀਂ ਜਿਹੜੇ ਸ਼ੋਖੇ ਮੁੰਡੇ ਨੇ ਐਵੇਂ ਮੱਝ ਤੇ ਥੀਏਟਰ ਨਹੀਂ ਕੀਤਾ ਤੁਸੀਂ ਮਹੱਲੇ 'ਚ ਐਵੇਂ ਫੰਕਸ਼ਨ ਦੇ ਉੱਥੇ ਜੁਗਤਾਂ ਕੀਤੀਆਂ ਮਤਲਬ ਸ਼ੋਖੇ ਮੁੰਡੇ ਨੇ ਮੱਝ ਤੇ ਬੈਕ ਵਨ ਵੀਲਿੰਗ ਜਿਹੜੇ ਕਰ ਲੈਂਦੇ ਸਨ। ਅੱਛਾ ਮਤਲਬ ਇਸ ਤਰ੍ਹਾਂ ਦੇ ਨਾ ਤੁਸੀਂ ਗੁੱਜਰ ਜੇ ਤੁਸੀਂ ਜ਼ਿਆਦਾ ਸਮਝਦੇ ਜੇ ਇਹਨਾਂ ਗੱਲਾਂ ਨੂੰ। ਤੇ ਅਸੀਂ ਨਾ ਜੁਗਤਾਂ ਕੀਤੀਆਂ ਸਰਦਾਰ ਸਾਹਿਬ ਤੇ ਉਹ ਨਾ ਮੈਂ ਮਸਲ ਤੁਹਾਨੂੰ ਗੱਲ ਉਹ ਜਿਹੜੀ ਤੁਸੀਂ ਪੁੱਛੀ ਨਾ ਉਹਦੇ ਤੇ ਆਵਾਂਗਾ। ਤੇ ਉਹ ਇੱਕ ਬੰਦਾ ਆਇਆ ਉਹਦਾ ਨਾਮ ਸੀ ਕੈਸਰ ਡਾਂਸਰ ਤੇ ਉਹਨੇ ਕਿਹਾ ਜੀ ਭਾਈ ਤੁਸੀਂ ਗੱਲ ਬਹੁਤ ਅੱਛੀ ਕਰਦੇ, ਤੁਹਾਨੂੰ ਡਰਾਮਿਆਂ 'ਚ ਨਾ ਕੰਮ ਕੁਮ ਕਰਵਾ ਲਈਏ। ਉਹ ਮੇਰਾ ਇੱਕ ਦੋਸਤ ਸੀ ਨਾਲ ਮੇਰੇ ਤੇ ਉਹ ਕਹਿੰਦਾ ਕਿ ਕੈਸਰ ਡਰਾਮਿਆਂ 'ਚ ਕੁੜੀਆਂ ਹੁੰਦੀਆਂ ਯਾਰ, ਕੁੜੀਆਂ ਤੇ ਵੇਖ ਕੇ ਆਈਏ। ਤੇ ਉਹ ਬਸ ਉਹ ਕੁੜੀਆਂ ਵੇਖਣ ਆਏ, ਸਵੇਰੇ ਸਾਈਕਲ ਕੱਢਿਆ ਜੀ ਤੇ ਉਹ ਫਿਰ ਫੈਸਲਾਬਾਦ ਤੋਂ ਨਾ ਇੱਕ ਪਪਟ ਸ਼ੋਜ਼ ਹੁੰਦੇ ਨੇ ਉਹ ਰਸ਼ਾਦ ਕਮਾਲ ਸਾਹਿਬ ਕਰਦੇ ਸਨ। ਸ਼ਾਗਿਰਦ ਮੈਂ ਹੋਣਗੇ ਆਮਦ ਰੰਗੀਲਾ ਸਾਹਿਬ ਦਾ ਉਹ ਕਰਾਉਣਗੇ। ਅੱਛਾ ਜੀ, ਉਹ ਕਿਤੇ ਮਰੀ ਡਰਾਮਾ ਕਰਨਗੇ ਅਸੀਂ, ਉਹ ਉਹਨਾਂ ਨੂੰ ਜਿਹੜਾ ਲੱਭਾ ਉਹਨਾਂ ਨੇ ਕਰਾਤਾ, ਰਸ਼ਾਦ ਕਮਾਲ ਸਾਹਿਬ ਲੱਭੇ ਤੇ ਉਹ ਉਹਨਾਂ ਨੇ ਉਸ ਰਸ਼ਾਦ ਕਮਾਲ ਸਾਹਿਬ ਦਾ ਕਰਾਤਾ। ਫਿਰ ਉਹ ਪਪਟਸ ਤੋਂ ਸ਼ੁਰੂ ਕੀਤਾ ਹੈ। ਅੱਛਾ ਫੈਸਲਾਬਾਦ, ਫਿਰ ਆਊਟਡੋਰ ਮੈਂ ਬਹੁਤ ਘੱਟ ਕੀਤਾ ਜੀ, ਜ਼ਿਆਦਾ ਫੈਸਲਾਬਾਦ ਹੀ ਕੀਤਾ, ਜਿਸ ਤਰ੍ਹਾਂ ਸਾਹੀਵਾਲ, ਕਾੜਾ, ਇਹ ਮੁਲਤਾਨ 2-3 ਮਹੀਨੇ ਕੀਤਾ ਹੋਏਗਾ। ਫੈਸਲਾਬਾਦ ਤੋਂ ਅੱਲਾ ਦਾ ਇਹ ਕਰਮ ਹੋਇਆ ਕਿ ਮਾਂ ਬਾਪ ਦੀ ਦੁਆ ਸੀ, ਸਾਡਾ ਪਿਆਰ ਸੀ ਕਿ ਉਹ ਇੱਕ ਰਿਜ਼ਕ ਲੱਗ ਗਿਆ ਸ਼ੁਰੂ ਤੋਂ ਹੀ। ਬਿਲਕੁਲ ਸਹੀ। ਹਾਂਜੀ ਉਹ ਫਿਰ ਬਸ ਆਹਿਸਤਾ ਫੈਸਲਾਬਾਦ ਤੋਂ ਗੁਜਰਨ। ਅੱਛਾ ਮੈਨੂੰ ਪਤਾ ਲੱਗਿਆ ਕਿ ਤੁਸੀਂ ਡਾਂਸ ਵੀ ਸਿੱਖਦੇ ਹੋ ਕਿਸੇ ਅਕੈਡਮੀ ਜਾ ਕੇ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈ ਸੀ ਜਾਂ ਨਹੀਂ? ਮੈਂ ਕਿਹੜਾ ਸਰਦਾਰ ਸਾਹਿਬ ਬੈਠੇ ਤੁਹਾਡੇ ਸਟੈਪ ਮਾਰਤਾ ਤੁਹਾਡੇ ਮੈਨੂੰ ਪਤਾ ਲੱਗਿਆ। ਮੈਂ ਕਦੋਂ ਜੇਬ 'ਚੋਂ ਤੁਹਾਨੂੰ ਘੁੰਗਰੂ ਕੱਢ ਕੇ ਵਿਖਾਤੇ ਦੱਸੋ? ਮੈਂ ਕਦੋਂ ਕਿ ਆਪਣੀ ਸਾੜੀ ਲਿਆਓ ਮੈਂ ਇੱਥੇ ਤੁਹਾਨੂੰ ਨੱਚ ਕੇ ਵਿਖਾਵਾਂ, ਤੁਸੀਂ ਦੱਸੋ ਕਾਹਦਾ ਡਾਂਸ ਮੈਨੂੰ ਸੀ ਲਿਆ? ਕਦੋਂ ਮੌਤ ਦੇ ਖੂਹ ਤੇ 3-4 ਵਾਰੀ ਤੁਹਾਡੀ ਮੇਰੀ ਮੁਲਾਕਾਤ ਹੋਈ ਹੈ? ਕਦੋਂ ਕਿਹਾ ਕਿ ਅਲਮਾਸ ਬੋਬੀ ਮੇਰੀ ਕਜ਼ਨ ਹੈਗੀ ਹੈ? ਮੈਂ ਤੁਹਾਨੂੰ ਕਦੋਂ ਕਿਹਾ ਪਹਿਲੇ ਦੱਸੋ ਮੈਨੂੰ? ਤੁਸੀਂ ਸਾੜੀ ਵਾਲੀ ਗੱਲ ਕਰਦੀ, ਮੈਂ ਤੁਹਾਡੀ ਕਿਹੜੇ ਸਾੜੀ, ਮੈਂ ਕਿਹੜਾ ਹਮੀਦਾ ਬਾਈ ਦਾ ਖਾਵਾਂ ਦਾ? ਦੱਸੋ ਅਗਰ ਤੁਹਾਨੂੰ ਰੋਕਦੇ ਨਾ ਸ਼ਾਇਦ ਉਹਦੇ ਵੀ ਤੁਸੀਂ ਹੁੰਦੇ ਯਾਰ। ਤੁਸੀਂ ਔਰਤਾਂ ਦੇ ਬਾਹੂਬਲੀ ਹੋਏ ਸਰਦਾਰ ਯਾਰ ਭਾਈ ਜੀ, ਮੈਂ ਸਿਰਫ ਇਹਨਾਂ ਪੁੱਛਣਾ ਚਾਹ ਰਿਹਾ ਤੁਹਾਨੂੰ ਤੇ ਬੱਕਰੀਆਂ ਵੇਖ ਕੇ ਕਹਿੰਦੀਆਂ ਭਾਗੋ ਆਤੰਕਵਾਦੀ ਆ ਗਏ ਤੁਸੀਂ, ਮਾਸ਼ਾਅੱਲਾ ਮੁਸਲਮਾਨ ਕਿ ਇੰਨੀ ਮੁਹੱਬਤ ਪਿਆਰ ਕਰਦੇ ਤੁਸੀਂ। ਕੈਸਰ ਸਾਹਿਬ ਮੇਰਾ ਮੋਢਾ ਸ਼ਾਇਦ ਹੁਣ ਵੀ ਥੋੜਾ ਜਿਹਾ ਗਿੱਲਾ ਹੋਵੇ, ਜਿਹੜੀਆਂ ਅਸੀਂ ਕੁੜੀਆਂ ਤੇਰੇ ਪਿੱਛੇ ਰੋਂਦੀਆਂ ਚੁੱਪ ਇਸ ਤਰ੍ਹਾਂ ਉਹ ਤੇ ਮੈਂ ਉਹਨਾਂ ਦੇ ਪੈਰ ਤੇ ਇੱਟ ਮਾਰ ਦੇਣਾ ਸੀ ਆਨੇ ਇੱਟ ਤੇ ਵਾਕਈ ਮਾਰੀ ਗਈਆਂ ਤੇ, ਲੇਕਿਨ ਚਲੋ ਅੱਲਾ ਨੇ ਤੈਨੂੰ ਉਸ ਇੱਟ ਤੋਂ ਕੱਢ ਦਿੱਤਾ ਹੈ, ਉਸ ਇੱਟ ਤੋਂ ਬਚ ਕੇ ਤੂੰ ਨਿਕਲ ਗਿਆ ਹੈ ਜੀ। ਅੱਲਾ ਬਚਾਉਣ ਵਾਲਾ ਹੁੰਦਾ ਹੈ। ਤੇ ਮੈਂ ਪੁੱਛਦਾ ਤੇਰਾ ਕਿ ਉਹ ਵਾਕਈ ਨੇ ਤੁਸੀਂ ਕਹਿੰਦੇ ਗਲਤ ਹੈ ਕਿ ਨਹੀਂ? ਗਲਤ ਹੈ ਨਹੀਂ, ਡਾਂਸ ਨਹੀਂ ਮੈਂ ਕਦੀ ਵੀ ਸਿੱਖਿਆ, ਡਾਂਸ ਹੈ ਤੇ ਕਿਵੇਂ ਆ ਸਰਦਾਰ ਸਾਹਿਬ? ਅੱਛਾ ਨਹੀਂ ਡਾਂਸ ਨਹੀਂ, ਉਹ ਮੈਨੂੰ ਬਸ ਅੱਛਾ ਮੈਂ ਨਾ ਮੈਨੂੰ ਜੁਗਤ ਨਹੀਂ ਸੀ ਆਉਂਦੀ ਮਹੱਲੇ 'ਚ ਤੇ ਆਮ ਜਿਸ ਤਰ੍ਹਾਂ ਕੋਈ ਸ਼ੋਖੀ ਸ਼ੂ ਕਰ ਲਈਦੀ। ਔਰ ਮੈਂ ਫਿਰ ਜਦੋਂ ਥੀਏਟਰ 'ਚ ਆਇਆ ਨਾ ਤੇ ਮੈਂ ਦੇਖਿਆ ਕਿ ਕੋਈ ਮੂੰਹ ਹੀ ਨਹੀਂ ਲਾ ਰਿਹਾ, ਕੋਈ ਮਿਲਣ ਹੀ ਨਹੀਂ ਦੇ ਰਿਹਾ, ਕੋਈ ਉੱਪਰ ਨਹੀਂ ਜਾਣ ਦੇ ਰਿਹਾ। ਮੈਨੂੰ ਨਾ ਇੱਕ ਬੰਦੇ ਨੇ ਕਿਹਾ ਜੀ ਮਿਹਨਤ ਕਰੇਗਾ ਨਾ ਤੇ ਤੂੰ ਕਾਮਯਾਬ ਹੋਏਂਗਾ। ਬਿਲਕੁਲ ਸਹੀ ਸਰਦਾਰ ਸਾਹਿਬ। ਫਿਰ ਮੈਂ ਕੀ ਕੀਤਾ, ਤੁਹਾਡਾ ਡਰਾਮਾ ਵੇਖ, ਵਿੱਕੀ ਸਾਹਿਬ ਦਾ ਵੇਖ, ਫਲਾਣਾ ਅਕਰਮ ਭਾਈ ਦਾ ਵੇਖ, ਹਾਮਦ ਸਾਹਿਬ ਵੇਖ, ਮੈਂ ਜਿਹੜਾ ਡਰਾਮਾ ਵੇਖਦਾ ਸੀ ਨਾ ਪੈਨਸਲ ਮੇਰੇ ਕੋਲ ਹੁੰਦੀ ਤੇ ਕਾਪੀ ਮੇਰੇ ਕੋਲ ਹੁੰਦੀ। ਅੱਛਾ ਜੀ। ਮੈਂ ਟੋਟਲ ਗੱਲਾਂ ਲਿਖੀਆਂ ਔਰ ਇੱਕ ਵਾਰੀ ਇਹ ਸੱਚਾ ਵਾਕਿਆ ਅੱਲਾ ਜਾਣਦਾ ਕਿ ਮੇਰੇ ਕੋਲ ਨਾ ਪੇਪਰ ਮੁੱਕ ਗਿਆ ਤੇ ਗੱਲਾਂ ਜ਼ਿਆਦਾ ਸਨ। ਮਨਰਵਾ ਡਰਾਮਾ ਲੱਗਾ ਸੀ ਤੁਹਾਡਾ, ਢੋਲ ਵਜਨੇ ਲਗਾ, ਮਾਨ ਸਾਹਿਬ, ਮਸਾਨਾ ਸਾਹਿਬ, ਪਤਾ ਨਹੀਂ ਕੀ ਸੀ ਉਹ, ਜੇ ਤੁਸੀਂ ਵੀ ਸੀ, ਪਠਾਨ ਦਾ ਰੋਲ, ਜ਼ਫਰ ਸ਼ਾਹ ਸਾਹਿਬ, ਸਾਰੇ ਮਨਰਵਾ ਇੱਕ ਡਰਾਮਾ ਲੱਗਾ। ਉਹਨਾਂ ਮੈਂ ਲਿਆ ਕੇ ਸਾਊਂਡ ਵਾਲਾ ਉਹਦੇ ਕੋਲ ਬੈਠਾ, ਮੇਰੇ ਕੋਲ ਪੇਪਰ ਮੁੱਕ ਗਿਆ, ਮੈਂ ਉਂਗਲੀਆਂ ਤੇ ਗੱਲਾਂ ਲਿਖ ਲਈਆਂ। ਵਾਹ ਪਰ ਬਾਜ਼ੂ ਤੇ ਗੱਲਾਂ ਲਿਖ ਕੇ ਪੈਰ ਉਹ ਮਸਨ ਕੇ ਕੁਛ 2-3 ਗੰਦੀਆਂ ਗੱਲਾਂ ਸੀ ਉਹ ਪੈਰ ਤੇ ਲਿਖ। ਅਸੀਂ ਇਹ ਸੁਣਿਆ ਸੀ ਕਿ ਸਕੂਲ 'ਚ ਬੂਟੀ ਲੱਗਦੀ ਹੈ, ਕਾਲਜ ਬੂਟੀ ਲੱਗਦੀ ਹੈ, ਡਰਾਮੇ 'ਚ ਬੂਟੀ ਕੈਸਰ ਰੁਪਈਆ ਸਾਹਿਬ ਤੁਸੀਂ ਆ ਕੇ ਫਿਰ ਲਾਈ? ਨਹੀਂ ਜੀ, ਉਹ ਮੈਨੂੰ ਫਿਰ ਕਾਪੀ ਵਾਲਾ ਕਹਿੰਦੇ ਸੀ। ਉਹ ਹੁੰਦਾ ਕਿ ਜਿਹੜਾ ਫਨਕਾਰ ਜਿਹੜੀ ਗੱਲ ਕਰਦਾ ਇਹਨੂੰ ਕੋਈ ਗੰਦੀ ਕਰਦਾ ਸੀ, ਮੈਂ ਗੰਦਾ ਵਰਗਾ ਖੋਲ ਲੈਣਾ ਸੀ।
ਉਹ ਜਿਹੜਾ ਸਾਫ਼ ਕਰਦਾ ਸੀ ਮੈਂ ਸਾਫ਼ ਖੋਲ ਲੈਣਾ ਸੀ, ਮੈਨੂੰ ਸਾਰੇ ਕਾਪੀ ਵਾਲਾ ਫਨਕਾਰ ਕਹਿੰਦੇ ਸੀ। ਅੱਛਾ ਜੀ। ਫਿਰ ਉਹ ਆਹਿਸਤਾ ਨਾ ਕੋਈ 10-15 ਮਸਨ 8 ਫਨਕਾਰ ਵੀ ਖਲੋਤੇ, ਮੈਂ ਇੱਕ ਸਾਈਡ ਤੇ ਇਕੱਲਾ ਹੀ, ਜੁਗਤਾਂ ਹੀ ਨਹੀਂ ਆ ਯਾਦ ਸੀ। ਅੱਛਾ ਜੀ। ਮਸਨ ਰਿਸ਼ਤੇਦਾਰਾਂ ਦੇ ਨਾਂ ਯਾਦ ਨਹੀਂ ਜਿੰਨੀਆਂ ਜੁਗਤਾਂ ਯਾਦ ਹੈਗੀਆਂ ਜੀ। ਮੈਨੂੰ ਤੁਹਾਡੀ ਇਸ ਗੱਲ ਤੋਂ ਯਾਦ ਆ ਗਿਆ ਕਿ ਇੱਕ ਡਰਾਮਾ ਸੀ ਨਸੀਮ ਵਿੱਕੀ ਸਾਹਿਬ ਦਾ ਮਹਿਫਲ ਸਿਨੇਮੇ ਨਾ, ਅੱਛਾ ਜੀ। ਤੇ ਉਹ ਵਿੱਕੀ ਸਾਹਿਬ ਨੇ ਇੱਕ ਦੋ ਆਰਟਿਸਟ ਨੂੰ ਕਿਹਾ ਕਿ ਯਾਰ ਤੁਸੀਂ ਜਾਣਾ ਸਟਾਰਟ ਤੇ, ਉਹ ਵਿੱਚੋਂ ਕਈਆਂ ਨੇ ਮੂੰਹ ਸ਼ੂ ਬਣਾਇਆ ਕਿ ਜੀ ਅਸੀਂ ਸਟਾਰਟ ਤੇ ਨਹੀਂ ਜਾਣਾ ਜੀ ਜੀ। ਤਾਂ ਮੈਂ ਵਿੱਕੀ ਸਾਹਿਬ ਨੂੰ ਕਿਹਾ ਯਾਰ ਮੈਂ ਚੱਲ ਜਾਣਾ ਸਟਾਰਟ ਤੇ, ਕਿਹੜੀ ਗੱਲ ਮੈਨੂੰ ਭੇਜੋ ਸਟਾਰਟ ਤੇ। ਉਹ ਮੈਂ ਹੁਣ ਜੋ ਸਟਾਰਟ ਤੇ ਜਾਣ ਦਾ ਇਰਾਦਾ ਕਰ ਲਿਆ, ਨਾਲ ਮੈਂ ਹਸਨ ਮੁਰਾਦ ਸਾਹਿਬ ਨੂੰ ਉਡਾ ਲਿਆ। ਮੈਂ ਹਸਨ ਸਾਹਿਬ ਨੂੰ ਕਿਹਾ, ਮੈਂ ਕਿਹਾ ਹਸਨ ਸਾਹਿਬ ਅਸੀਂ ਜਾ ਰਹੇ ਓਪਨਰ ਬੈਟਸਮੈਨ, ਗੱਲਾਂ ਯਾਦ ਕਰਨੀਆਂ ਨੇ ਜਿਹੜੀਆਂ ਵੀ ਹੁੰਦੀਆਂ ਨੇ ਡਰਾਮੇ 'ਚ। ਅਸੀਂ 2 ਦਿਨ ਲਾ ਕੇ ਉਹ ਡਰਾਮੇ ਦੀਆਂ ਸਾਰੀਆਂ ਹੀ ਗੱਲਾਂ ਯਾਦ ਕੀਤੀਆਂ। ਉਹ ਡਰਾਮਾ ਸੀ ਈਦ ਦਾ। ਉਹ ਜਦੋਂ ਅਸੀਂ ਅੰਦਰ ਗਏ ਨਾ, ਉਹ ਜਿੰਨੀਆਂ ਗੱਲਾਂ ਸਾਰੀਆਂ ਹੀ ਕਰ ਦਿੱਤੀਆਂ। ਉਹ ਜਦੋਂ ਮੈਂ ਐਂਟਰੀ ਕਰਕੇ ਬਾਹਰ ਨਿਕਲਿਆ ਤੇ ਮੇਰੇ ਪਿੱਛੇ ਜਿਹੜੇ ਸਟਾਰ ਸੀ ਨਾ ਮੇਰੇ ਪਿੱਛੇ ਫਿਰ ਸੀ ਜਿਨ੍ਹਾਂ ਨੇ ਕਰਨੀਆਂ। ਭਾਜੀ ਉਹ ਗੱਲ ਮੈਂ ਕਿਹਾ ਹੋ ਗਈ, ਉਹ ਤਾਂ ਮੈਂ ਕਰਨੀ ਸੀ। ਮੈਂ ਕਿਹਾ ਯਾਰ ਓਪਨਰ ਮੈਂ ਗਿਆ ਵਾ, ਬਹੁਤ ਜਿਹੜਾ ਪਹਿਲੇ ਗਿਆ ਉਹਨੇ ਕਰ ਦਿੱਤੀ, ਤੁਸੀਂ ਆਪਣੀ ਆ ਕੇ ਕਰ ਲਓ। ਉਹ ਤੁਹਾਡੇ ਵਾਲੀ ਗੱਲ, ਸੌਰੀ ਮੈਂ ਕੱਟ ਰਿਹਾ ਸਰਦਾਰ ਸਾਹਿਬ ਗੱਲ, ਕਿ ਉਹ ਇਹੀ ਗੱਲ ਹੈ ਜਿਸ ਨੂੰ ਰੋਲ ਇਕੱਠੇ ਹੁੰਦੇ ਨਾ, ਜਿਸ ਤਰ੍ਹਾਂ ਤੇ ਵਿੱਕੀ ਸਾਹਿਬ ਡਾਇਰੈਕਟਰ ਜ਼ਿਆਦਾ ਡਰਾਮੇ ਦੇ ਜਾਂ ਜਿਹੜਾ ਵੀ ਹੁੰਦੇ ਨੇ, ਉਹਨਾਂ ਨੇ ਮੈਂ ਕਹਿਣਾ ਯਾਰ ਮੈਂ ਸਭ ਤੋਂ ਪਹਿਲੇ ਜਾਣਾ। ਉਸ ਦਿਨ ਸ਼ਾਹਿਦ ਖਾਨ ਸਾਹਿਬ ਸਾਰੇ ਬੈਠੇ, ਵਿੱਕੀ ਬਾਈ ਨੂੰ ਮੈਂ ਗੱਲ ਖੋਲੀ ਦੀ, ਮੈਂ ਵਿੱਕੀ ਬਾਈ ਦੇ ਕੰਨ 'ਚ ਵੀ ਕਹਿ ਦੇਣਾ ਮੈਨੂੰ ਤੁਸੀਂ ਪਹਿਲੇ ਭੇਜਣਾ ਸਭ ਨੂੰ, ਕਿਉਂਕਿ ਜਿੰਨੇ ਪਹਿਲੇ ਜਾਣਾ ਨਾ ਸਹੀ ਉਹ ਜੋ ਮਰਜ਼ੀ ਕਰ ਲੈ। ਹਾਂ, ਹਾਲਾਂਕਿ ਇਹ ਗੱਲ ਮੁਸ਼ਕਲ ਲੱਗਦੀ ਕਈ ਲੋਕਾਂ ਨੂੰ। ਉਹ ਮੁਸ਼ਕਲ, ਉਹ ਪਤਾ ਕੀ, ਉਹ ਕੁਛ ਚੀਜ਼ਾਂ ਹੁੰਦੀਆਂ ਨੇ, ਕਹਿੰਦੇ ਨੇ ਕਿ ਭਖਦੇ 'ਚ ਜਾਣਾ। ਹਾਂ ਠੀਕ ਹੈ ਨਾ, ਕੋਈ ਕਲੈਪ ਹੋ ਰਹੀ, ਲੋਕ ਹੱਸ ਰਹੇ ਨੇ, ਜੋ ਵੀ ਨੇ ਉਹਦੇ ਤੇ ਜਾ ਕੇ ਤੁਸੀਂ ਹਸਾ ਲਓਗੇ। ਮੇਰੇ ਕੋਲ ਕੁਝ ਦੌਰ ਪਹਿਲੇ ਲੜਕੀਆਂ ਦੀ ਡਿਮਾਂਡ ਹੁੰਦੀ ਸੀ ਕਿ ਜੀ ਮੈਂ ਇੱਥੇ ਜਾਵਾਂਗੀ, ਇੱਥੇ ਮੇਰਾ ਗਾਣਾ ਹੋਏਗਾ, ਮੇਰੀ ਇੱਥੇ ਐਂਟਰੀ ਹੋਏਗੀ। ਬਸ ਹੁਣ ਕਰੋਨਾ ਹੈਗਾ, ਹੁਣ ਤਾਂ ਕੁਝ ਵੀ ਨਹੀਂ ਕਰ ਪਾ ਰਹੇ। ਹੁਣ ਤਾਂ ਕੁਝ ਨਹੀਂ, ਮੈਂ ਸਮਝਦਾ ਕਿ ਹੁਣ ਸਾਡੇ ਕਈ ਸਟਾਰ ਨੇ ਉਹ ਵੀ ਇਹ ਆ ਕੇ ਦੱਸਦੇ ਨੇ, ਰੇਸਲ ਤੇ ਚਲੋ ਜਿੰਨੀ ਕੁ ਹੁੰਦੀ ਹੈ, ਉਹ ਵੀ ਇਹ ਕਹਿੰਦੇ ਕਿ ਯਾਰ ਮੈਂ ਇੱਥੇ ਕਰਕੇ ਜਾਣਾ ਜੀ। ਹਾਂਜੀ, ਉਹਨੂੰ ਮੇਰਾ ਖਿਆਲ ਹੈ ਜੋ ਜਿਹੜੇ ਕਹਿੰਦੇ ਸੀ ਉਹਨੂੰ ਉੱਥੇ ਕਰਕੇ ਜਾ ਰਹੇ ਜੇ, ਉਹ ਉੱਥੇ ਆ ਵੀ ਰਹੇ ਨੇ। ਹਾਂਜੀ, ਮੈਂ ਉਹੀ ਕਹਿ ਰਿਹਾ ਉੱਥੇ ਕਰਕੇ ਜਾ ਰਹੇ ਜੇ। ਤੇ ਇਹ ਤੁਸੀਂ ਕਦੇ ਇੰਜ ਡਿਮਾਂਡ ਕੀਤੀ ਕਿ ਮੈਂ ਉੱਥੇ ਜਾਣਾ? ਨਹੀਂ, ਮੈਂ ਜੀ ਮੈਨੂੰ ਰੋਲ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈਗਾ ਸਰਦਾਰ ਸਾਹਿਬ। ਮੈਂ ਸ਼ੁਰੂ ਤੋਂ ਹੀ ਨਾ, ਬਸ ਅਸੀਂ ਕਿੰਨੇ ਡਰਾਮੇ ਕੀਤੇ ਨੇ, ਮੇਰੀ ਕੋਸ਼ਿਸ਼ ਹੋਈ ਹੈ ਕਿ ਤੁਸੀਂ ਇੱਕ ਡਰਾਮਾ ਮੇਰੇ ਕੋਲ ਨਾਜ਼ ਸਿਨੇਮੇ ਕਰਾਇਆ ਸੀ, ਫੈਸਲਾਬਾਦ ਈਦ ਤੇ ਡਰਾਮਾ ਕਰਾਇਆ ਸੀ। ਉਹ ਮੇਨ ਤੁਸੀਂ ਕੋਈ ਰੋਲ ਮੇਰੇ ਕੋਲ ਕਰਾਇਆ ਸੀ, ਉਹ ਜਿਹਦੇ ਤੁਸੀਂ ਬਰਾਤ ਲੈ ਕੇ ਆਉਂਦੇ ਤੇ ਸਟਾਰ ਤੇ ਉਹ ਸਾਰਾ ਇਹ ਉਹ। ਮੇਰਾ ਸ਼ੌਕ ਹੈਗਾ ਕਿ ਮੈਂ ਆਊਟਡੋਰ ਵੀ ਕਿਤੇ ਡਰਾਮਾ ਕਰਨ ਜਾਂਦਾ ਨਾ, ਤੇ ਮੈਂ ਸਟਾਰ ਤੇ ਹੈ ਹੀ ਨਹੀਂ, ਅੱਲਾਹ ਪਾਕ ਨੇ ਇੱਕ ਰਿਜ਼ਕ ਵਸੀਹ ਕਰ ਦਿੱਤਾ, ਅੱਲਾਹ ਦਾ ਸ਼ੁਕਰ ਹੈ। ਤੇ ਜਿਹੜੇ ਮੁੰਡੇ ਮੈਂ ਦੇਖ ਰਿਹਾ ਉਹਨਾਂ ਕਿ ਜਿਹੜੇ ਉੱਥੇ ਦੇ ਲੋਕਲ ਫਨਕਾਰ ਰੋਲ ਕਰ ਰਹੇ ਨਾ, ਉਹਨਾਂ ਦੇ ਵਿੱਚ ਰੋਲ ਕਰਾਂ, ਕਿਉਂ ਮੈਨੂੰ ਕੋਈ ਗੱਲ ਕਰਨਗੇ ਤੇ ਮੇਰੀ ਕੋਈ ਗੱਲ ਨਿਕਲੇਗੀ ਨਾ। ਉਹ ਫਿਰ ਉਹ ਇੰਜ ਹੁੰਦਾ ਕੋਈ 5-7 ਐਂਟਰੀਆਂ ਬਣ ਕੇ, ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਜਲਦੀ ਜਾਵਾਂ ਡਰਾਮੇ ਦੇ ਵਿੱਚ ਐਂਟਰੀ ਕਰਾਂ ਜੀ ਸਾਰਾ। ਨਹੀਂ ਤਾਂ ਤੁਸੀਂ ਆਰਡਰ ਜਾਂਦੇ ਤਾਂ ਸੁਣਿਆ ਡਰਾਮਾ ਤੁਸੀਂ ਆਪਣਾ ਹੀ ਰਖਾਉਂਦੇ ਹੋ ਯਾਰ ਮੈਂ ਇਹ ਡਰਾਮਾ ਕਰਾਂਗਾ। ਸਰਦਾਰ ਸਾਹਿਬ ਇਸ ਕਰਕੇ ਕਿ ਹੁਣ ਬੰਦੀ ਵੀਡੀਓਜ਼, ਹਾਂ ਅਸੀਂ ਜਿਸ ਤਰ੍ਹਾਂ ਤੁਹਾਡਾ ਕੋਈ ਡਰਾਮਾ ਕੀਤਾ, ਨਸੀਮ ਵਿੱਕੀ ਸਾਹਿਬ ਦਾ ਕੀਤਾ, ਜਾਂ ਜਿੰਨੇ ਵੀ ਸੀਨੀਅਰਸ ਨੇ ਉਹਨਾਂ ਦਾ ਡਰਾਮਾ ਕੀਤਾ, ਉਹ ਅੱਛਾ ਡਰਾਮਾ ਇਸ ਕਰਕੇ ਰਖਾ ਲਈਦਾ ਕਿ ਉੱਥੇ ਇੱਜ਼ਤ ਬਚ। ਬਿਲਕੁਲ। ਹੁਣ ਆਊਟਡੋਰ ਜ਼ਿਆਦਾ ਪੈਸੇ ਕਮਾਉਣੇ ਚਾਹੀਦਾ, ਇੱਜ਼ਤ ਅੱਲਾ ਨੇ ਬਚਾਣੀ ਹੁੰਦੀ, ਇੱਜ਼ਤ ਬਚਾਉਣਾ, ਕਿਉਂਕਿ ਮੁੰਡਿਆਂ ਦੇ ਮੂੰਹ 'ਚ ਜੋ ਲਫ਼ਜ਼ ਆਉਂਦਾ ਨਾ, ਜੋ ਕਹਿੰਦੇ ਨੇ ਉਹ ਕਹਿ ਦਿੰਦੇ ਨੇ। ਉਹ ਫਿਰ ਇਹ ਹੁੰਦਾ ਨਾ ਕਿ ਉਹ ਆਪਣਾ ਹੁੰਦਾ ਜਾ ਕੇ ਰਿਹਰਸਲ ਕਰ ਲਈਦੀ, ਯਾਰ ਇਹ ਵੱਡਿਆ ਮੈਨੂੰ ਕਰਾਇਆ ਤੇ ਇੰਜ ਤੁਸੀਂ ਕਰ ਲਓ, ਇਹ ਉਹਨੇ ਰੋਲ ਕੀਤਾ, ਉਹਨੇ ਇਹ ਗੱਲ ਕੀਤੀ, ਉਹੀ ਗੱਲਾਂ ਦਾ ਕਰਕੇ। ਤੇ ਇਹ ਇਸ ਕਰਕੇ ਕਰੀਦਾ ਕਿ ਡਰਾਮਾ ਅੱਛਾ ਹੋ ਜਾਏ, ਉਹਦੇ ਨਾਲ ਇਹ ਵਾ ਕਿ ਜ਼ਰਾ ਆਡੀਅנס ਦੀ ਮੁਹੱਬਤ ਵੱਧ ਜਾਂਦੀ। ਵੈਰੀ ਗੁੱਡ। ਤੇ ਤੁਸੀਂ ਫਿਲਮਾਂ 'ਚ ਮਾਸ਼ਾਅੱਲਾ ਕੰਮ ਕੀਤਾ, ਮੈਂ ਤੁਹਾਡੀ ਫਿਲਮ ਵੇਖੀ, ਬਹੁਤ ਅੱਛਾ ਤੁਸੀਂ ਵਿੱਚ ਪਰਫਾਰਮ ਕੀਤਾ ਹੈ, ਲੋਡ ਬੈਟਿੰਗ। ਉਹ ਜੀ ਉਹ ਪਿਆਰ ਹੈਗਾ ਸਾਰਿਆਂ ਦਾ, ਕਿ ਉਹ ਇੱਕ ਚੈਲੰਜ ਸੀ। ਕਰਾਚੀ ਦੇ ਸਾਡੇ ਮਸਨ ਲਾਹੌਰ ਦੇ ਫਨਕਾਰ, ਉਹ ਕਰਾਚੀ ਵਾਲੇ ਜ਼ਰਾ ਘੱਟ ਹੀ ਯੂਜ਼ ਕਰਦੇ ਸਨ, ਉਦੋਂ ਲੈਂਦੇ ਨੇ ਸਨਕਾਰ। ਕਰਾਚੀ ਵਾਲੇ ਪਤਾ ਨਹੀਂ ਕਿਉਂ ਨਹੀਂ ਪੰਜਾਬ 'ਚੋਂ ਬੰਦਾ ਲੈਂਦੇ, ਪਿੱਛੇ ਸ਼ੂਟਿੰਗ ਹੋਈ ਹੈ ਕਰਾਚੀ ਦੀ ਇੱਥੇ ਫਿਲਮ ਦੀ। ਹਾਂਜੀ, ਉਹ ਜਨਰੇਟਰ ਵੀ ਕਰਾਚੀੋਂ ਲੈ ਕੇ ਆਏ ਨੇ। ਲੇਕਿਨ ਸਰਦਾਰ ਸਾਹਿਬ ਮੈਂ ਸੌਰੀ ਨਾ, ਮੈਂ ਪੰਜਾਬ ਦੇ ਜਨਰੇਟਰ ਦੀ ਨਾ ਉਰਦੂ ਸਹੀ ਨਹੀਂ ਐਸੀ ਗੱਲ ਕੋਈ ਨਹੀਂ। ਹਾਂ ਯਾਰ ਐਸੀ ਕੋਈ ਗੱਲ ਉਹ ਨਹੀਂ, ਲੇਕਿਨ ਮੈਂ ਉਹਨਾਂ ਨਾਲ ਕੰਮ ਕੀਤਾ। ਮੈਂ ਇਹ ਨਹੀਂ ਕਹਾਂਗਾ ਕਿ ਮੈਨੂੰ ਕਿਸੇ ਦਾ ਕੋਈ ਹੈ ਨਹੀਂ, ਰਾਜ਼ਕ ਤੇ ਅੱਲਾ ਦੀ ਜ਼ਾਤ ਹੈ ਬੇਸ਼ੱਕ। ਸਰਦਾਰ ਸਾਹਿਬ ਉਹਨਾਂ ਨੂੰ ਇੰਨਾ ਕੁ ਜਨੂਨ ਹੈ ਕੰਮ ਕਰਨ ਦਾ, ਮੈਂ ਨਾ ਡਰਿਆ ਸੀ। ਮੈਂ ਤੁਹਾਨੂੰ ਵਾਕਿਆ ਸੁਣਾਉਣਾ, ਲੋਡ ਬੈਟਿੰਗ ਦੀ ਸ਼ੂਟਿੰਗ ਤੇ ਗਏ ਤੇ ਪਹਿਲੇ ਸਿਨੇਮੇ 'ਚ ਨਾ ਇੱਕ ਸੀਨ ਹੈਗਾ ਸੀ, ਤੇ ਫਾਹਦ ਭਾਈ ਬੈਠੇ ਨੇ, ਫਾਹਦ ਮੁਸਵਾ ਸਾਹਿਬ, ਮੈਂ ਮੇਰੇ ਭਰਾ ਨੇ, ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ। ਸਰਦਾਰ ਸਾਹਿਬ ਡਾਇਰੈਕਟਰ, ਪ੍ਰੋਡਿਊਸਰ ਤੇ 150 ਬੰਦਾ ਵਾਇਰਲੈਸ ਜੀ ਫੜੀ ਏ ਉਹਨਾਂ ਨੇ, ਤੇ ਉਹ ਬੈਠੇ। ਮੈਂ ਕਿਹਾ ਪਤਾ ਨਹੀਂ ਕੋਈ ਜੰਗ ਲੱਗਣ ਲੱਗੀ ਜਾਂ ਮੈਂ ਕੋਈ ਕਿਸੇ ਚੀਜ਼ ਚੁੱਕ ਕੇ ਲੈ ਜਾਣੀ, ਇੰਨੇ ਬੰਦੇ ਸੱਦ ਲਏ ਇਹਨਾਂ ਨੇ। ਮੈਂ ਗਿਆ ਜੀ ਤੇ ਮੈਂ ਡਰਿਆ ਸੀ ਪਹਿਲੀ ਮਸਨ ਕਿ ਕਰਾਚੀ ਦੀ ਫਿਲਮ ਹੈ, ਕੀ ਕਰਨਗੇ ਮੇਰੇ ਨਾਲ, ਰੋਲ ਵੀ ਵੱਡਾ ਹੈ। ਫਾਹਦ ਮੁਸਫਾ ਡਾਇਰੈਕਟਰ ਤੇ ਪ੍ਰੋਡਿਊਸਰ ਤਿੰਨਾਂ ਨੇ ਬੈਠ ਕੇ, ਫਾਹਦ ਮੁਸਫਾ ਸਾਹਿਬ ਉਹਨਾਂ ਨੇ ਪਹਿਲਾਂ ਮੈਨੂੰ ਆਪਣੇ ਲੈਵਲ ਤੇ ਲੈ ਕੇ ਆਂਦਾ, यार कोई ये बात सुनाओ, कैसे कोई ये सुनाओ, फलाना करो, पंजाबी में सुनाओ, कोई गाना आता है, कोई गंदी जुगत हो, मैं सुन के वाह। पहले उन्होंने 1 घंटा शूट नहीं किया भाई, उन्होंने सरदार साहब मैनू अपने लैवल दा, मैनू इंज लगन लग गया कि मैं फाहद मुस्तफा तो वड्डा फनकार। वाह वाह, ये ते मैं भी, इन्होंने मैनू, ये ते मेरे बच्चे ने सारे, मैं इस लैवल ते मैनू सरदार साहब लाए। उस बाद जो काम शुरू होया सरदार साहब, उदों ना कोई खौफ रहा ना, और इतनी मेहनत करते ने, खुदा पाक दी कसम, असीं सिर्फ गल्लां करते ने, वो मेहनत करते हैं।
ਮਸਲਨ ਉਹਨਾਂ ਨੇ ਸਭ ਨੂੰ ਕਾਸਟ ਕਰਦੇ ਨੇ। ਉਸ ਤੋਂ ਬਾਅਦ ਅਗਲੀ ਫਿਲਮ ਵੀ ਮੈਂ ਉਹਨਾਂ ਦੀ ਕਰ ਰਿਹਾ ਅਲਹਮਦੁਲਿਲਾ। ਉਸ ਤੋਂ ਬਾਅਦ ਇਹ ਵੀ ਕਿ ਜਿੰਨੇ ਵੀ ਸਾਡੇ ਤੋਂ ਦੋਸਤ ਵੀ ਗਏ ਨੇ ਉਹ ਜੋ ਰੋਲ ਹੁੰਦਾ ਨਾ ਉਸ ਬੰਦੇ ਨੂੰ ਉਹ ਰੋਲ ਦਿੰਦੇ ਨੇ। ਮੈਨੂੰ ਜਿਸ ਤਰ੍ਹਾਂ ਇਹ ਰੋਲ ਮਿਲਿਆ ਤੇ ਕਰਾਚੀ ਦੇ ਬੜੇ ਫਨਕਾਰਾਂ ਨੇ ਕਿਹਾ यार ये क्या आप रिस्क ले रहे हैं यार, कैसे रवैया से होगा, वो पंजाबी बोलता उर्दू की उसे समझ ही नहीं है, बला 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 वो विच इंग्लिश भी बोल जाते सी, समझ ही नहीं सी आती। और ਜਿਹੜੇ ਫਿਜ਼ਾ ਜੀ ਸਨ ਜਾਂ ਨਬੀਲ ਕੁਰੈਸ਼ੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਰਾਣਾ ਕੈਸਰ ਕੋ ਨਰੇਸ਼ਨ ਵੀ ਕੈਸਰ ਪੇ ਕਰੇਗਾ। ਵੈਰੀ ਗੁੱਡ। ਉਹ ਫਿਰ ਮੇਰਾ ਇੱਕ ਜਨੂਨ ਹੈਗਾ ਹੈ, ਉਹ ਮੈਂ ਤੁਹਾਨੂੰ ਇੱਕ ਵਾਕਿਆ ਵੀ ਸੁਣਾਵਾਂਗਾ ਸ਼ਕੀਲ ਸਿੱਦੀਕੀ ਸਾਹਿਬ ਵਾਲਾ, ਜਦੋਂ ਅਸੀਂ ਉਹ ਕਾਮੇਡੀ ਕਿੰਗ ਕਾ ਸ਼ਹਿਨशाह ਕਰਨ ਕਰਾਚੀ, ਉਹ ਪਹਿਲੇ ਮੈਂ ਤੁਹਾਨੂੰ ਦੱਸਣਾ ਉਹਨਾਂ ਨੇ ਕਿ ਕੈਸਰ ਕੋਈ ਕਰਵਾਉਣਾ। ਉਹਨਾਂ ਨੇ ਮੈਨੂੰ ਦੱਸੀ ਗੱਲ, ਉਹ ਮੈਂ ਇੱਕ ਜਨੂਨੀ ਆਦਮੀ ਹੈਗਾ, ਮੈਂ ਉਹ ਸਕ੍ਰਿਪਟ ਰੀਡ ਕੀਤਾ। ਫਿਰ ਸਭ ਤੋਂ ਅੱਛੀ ਗੱਲ ਉਹਨਾਂ ਦੀ ਮੈਨੂੰ ਕੀ ਲੱਗੀ, ਸਿਰਫ 3 ਦਿਨ ਵਾਸਤੇ ਉਹ ਮੇਰੇ ਕੋਲ ਆਏ, ਹੋਟਲ ਲਾਹੌਰ ਹੋਟਲ ਉਹਨਾਂ ਲਿਆ ਉਧਰ ਲਿਬਰਟੀ, ਹਾਂਜੀ 3 दिन सिर्फ उन्होंने स्क्रिप्ट मेरे अगे रखा, जिन्नी कॉमेडी है ना उन्होंने कहा सर भाई आपने कुछ बनानी है, बिल्कुल सही, हमें इस फिल्म के मुताबिक मसन के लाइट कॉमेडी चाहिए, बिल्कुल मसन के ये नहीं कि ऑफर नहीं चाहिए जहाँ जाओ। पूरा स्क्रिप्ट 3 दिन असीं पढ़िया, ਉਹਦੇ ਚ ਲਾਈਟ ਜਿਹੜੇ ਮੇਰੇ ਪੰਚ ਲੈਣਾ ਜਿਹੜੇ ਮਸਨ ਕਿ ਜਿਹੜੀ ਫਿਲਮ ਨੂੰ ਵੀ ਖਰਾਬ ਨਾ ਕਰੇ, ਉਹਨਾਂ ਨੇ ਮੇਰੀ ਮਰਜ਼ੀ ਨਾਲ ਉਹ ਸਾਰਾ ਕੀਤਾ। ਮੈਨੂੰ ਇਤਮਾਦ ਚ ਲੈ ਕੇ ਸਾਰਾ ਕੁਝ ਕਰਕੇ ਮੈਂ ਗਿਆ, ਉਹ ਮੇਰਾ ਰੂਮ ਪੀਸੀ, ਠੀਕ ਹੈ ਜੀ। ਉਸ ਤੋਂ ਬਾਅਦ ਜੋ ਪੈਸੇ ਜਿਹੜੇ ਨੇ ਮੈਂ ਕਦੀ ਸੋਚੇ ਵੀ ਨਹੀਂ ਸੀ, ਮੈਂ ਤਾਂ ਕਿਸੇ ਪੱਲਿਓ ਦੇਵਾਂਗਾ, ਵੱਡੀ ਫਿਲਮ ਆ, ਉਹ ਪੈਸੇ ਵੀ ਇੰਨੇ ਦਿੱਤੇ ਜਿਹੜੇ ਪਾਕਿਸਤਾਨ ਸ਼ਾਇਦ ਅਜੇ ਵੀ ਨਾ ਫਿਲਮ ਦੇ ਮਿਲਣੇ ਨੇ, ਉਹ ਇੱਥੇ ਪਾਕਿਸਤਾਨ ਕਹਿ ਰਹੇ ਪੰਜਾਬ ਚ। ਤੇ ਉਹ ਆਹਿਸਤਾ ਆਹਿਸਤਾ ਕਰਕੇ ਨਾ ਸਾਰਾ ਉਹ ਜਦੋਂ ਫਿਲਮ ਕੀਤੀ ਹੈ ਤੇ ਅੱਲਾਹ ਪਾਕ ਨੇ ਐਸਾ ਕਰਮ ਕੀਤਾ ਕਿ नहीं वो दिन दूर नहीं, तो पंजाब च भी, क्योंकि पंजाब च ही पहले फिल्म आंदी, पहले भी कराची फिल्म आंदी सी, कराची शिफ्ट पंजाब च हो गई, हुण पंजाब च फिर कराची चल गई है। हाँ जी, तो कह रही सी मैं पंजाब नहीं जाऊंगी तो इंशाल्लाह आहिस्ता आहिस्ता पंजाब च ही आ जाएगी। सर पंजाब च आएगी इंशाल्लाह, ਅਸੀਂ ਮਿਹਨਤ ਕਰਾਂਗੇ ਸਰਦਾਰ ਸਾਹਿਬ। ਅਸੀਂ ਜਦੋਂ ਗੱਲਾਂ ਘੱਟ ਕਰ ਦਿਆਂਗੇ ਨਾ, ਅਸੀਂ ਹਰ ਸਟੂਡੀਓ ਦੇ ਹਰ ਦਫ਼ਤਰ 'ਚ ਸਿਰਫ ਇਹ ਮੈਂ ਕੀਤਾ, ਇਹ ਕੋਈ ਨਹੀਂ ਕਹਿ ਰਿਹਾ ਕਿ ਮੈਂ ਅੱਗੋਂ ਐ ਕਰਨਾ ਜੀ। ਮੁਰਸ਼ਿਦ ਤੁਸੀਂ ਕੋਈ ਜਨੂਨ ਦੀ ਗੱਲ ਕਰ ਰਹੇ ਸੀ, ਤੁਸੀਂ ਬਹੁਤ ਜਨੂਨੀ ਹੋ। ਹਾਂਜੀ ਹਾਂਜੀ, ਉਹ ਜਨੂਨ ਤੋਂ ਮੈਂ ਤੁਹਾਨੂੰ ਦੱਸਿਆ ਇੱਕ ਵਾਕਿਆ ਸੁਣਾਵਾਂਗੇ। ਮੈਂ ਅਸੀਂ ਕਰਾਚੀ ਇੱਕ ਸ਼ੋਅ ਕਾਮੇਡੀ ਕਿੰਗ ਕਾ ਸ਼ਹਿਨशाह ਕੋਲ ਨਸੀਮ ਵੀ ਕੀ ਸਾਹਿਬ ਤੁਸੀਂ ਸਾਰੇ ਮੈਨੂੰ ਲੈ ਗਏ ਉੱਥੇ। ਅਸੀਂ ਉੱਥੇ ਨਾ ਇੰਟਰੋ ਕਰ ਰਹੇ ਹਾਂ ਮਸਨ ਕਿ ਸਾਰਾ ਟੀਮਾਂ ਦੇ ਨਾਲ, ਤੇ ਇੰਟਰੋ ਦੇ ਵਿੱਚ ਨਾ ਮੈਂ ਪੁਲਿਸ ਵਾਲਾ ਬਣਿਆ ਤੇ ਮੈਂ ਜ਼ੋਰ ਲਾਇਆ ਛੋੜੂੰਗਾ ਨਹੀਂ ਫਲਾਂ ਨਹੀਂ। ਸਾਹਮਣੇ ਸ਼ਕੀਲ ਸਿੱਦੀਕੀ, ਅੱਲਾ ਜਨਕ, ਸਿਕੰਦਰ ਸਨਮ, ਜਿਤਨੇ ਵੀ ਜੱਜ ਬੈਠੇ ਨੇ ਸਾਰੇ, ਤੁਸੀਂ ਵੀ ਬੈਠੇ ਸੋ। ਤੇ ਸ਼ਕੀਲ ਸਿੱਦੀਕੀ ਸਾਹਿਬ ਨੇ ਮੈਨੂੰ ਕਿਹਾ ਕਿ कैसर ये टेलीविजन है, थिएटर नहीं है, इधर चीखने से कुछ नहीं होगा। मैं बड़ा शर्मिंदा हुआ कि यार मेरे को वाकई कुछ हो ही नहीं रहा था। मैं सरदार साहब दिल च सोचा, उस तो बाद 1 महीने का गैप सी कि अगले मुकाबले जिहड़े होने सी, 1 महीने की तैयारी करनी सी कि ये उर्दू है बेटा, पंजाबी नहीं है, जरा जाओ काम करो जाके, इधर उर्दू उन्होंने मेरे लिए समझो कि मैं कहूँगा मेरे हक च गल की। सरदार साहब मैं जहाज तो बहन ते फैसला घर आन तक मैं हुण ਉਹ ਆਈਟਮ ਯਾਦ ਕਰ ਲਈ ਕਿ ਜਿਹੜੀ ਹੈ ਨਾ ਮਤਲਬ ਕਿਸੇ ਨੂੰ ਵੀ ਨਹੀਂ ਯਾਦ। ਬਿਲਕੁਲ ਉਹ ਫਿਲਮਾਂ ਵਾਲੀ ਆਈਟਮ ਜਿਹੜੀ ਫੈਸਲਾਬਾਦ ਮੈਂ ਬੜੇ ਲੰਮੇ ਨਾਂ ਸਾਨੂੰ ਨਾ, ਮੈਂ ਕਰਾਚੀ ਦੇ ਸਾਰੇ ਇਲਾਕਿਆਂ ਦੇ ਨਾਮ ਯਾਦ ਕਰ ਲਏ, ਯਾਦ ਪੂਰੇ ਕਰਾਚੀ ਦੇ ਨਾਮ ਜਿਹੜੇ ਇਲਾਕਿਆਂ ਦੇ ਸੀ ਉਹ ਯਾਦ ਕਰ ਲਏ। ਕਰਾਚੀ ਵਾਲੇ ਨੂੰ ਤੁਹਾਨੂੰ ਪੁੱਛਿਆ ਕਿ ਇਹ ਇਲਾਕਾ ਕਿੱਥੇ ਹੈ, ਉਹ ਵੀ ਯਾਦ ਕਰ ਲਏ ਸਨ। ਬਿਲਕੁਲ ਬਿਲਕੁਲ ਉਹ ਜੀ ਉਹ ਵੀ ਯਾਦ ਕਰ ਲਏ। ਕੋਈ ਮੈਂ ਕੋਈ 150 ਆਈਟਮ। ਉਹ ਫਿਰ ਇੰਜ ਹੁੰਦਾ ਸੀ ਕਿ ਹਰ ਵਾਰੀ ਜਦੋਂ ਉਹਨਾਂ ਨਾਲ ਮੁਕਾਬਲਾ ਹੁੰਦਾ ਸੀ ਤੇ ਸਲਾਰ ਆਫ ਦਾ ਡੇ, ਮੈਨ ਆਫ ਦੀ ਮੈਚ, 12 ਮੁਕਾਬਲੇ ਹੋਏ ਸੀ, 10 ਦੇ ਵਿੱਚ ਮੈਨ ਆਫ ਦੀ ਮੈਚ ਮੈਂ ਸੀ, ਉਹ ਉਰਦੂ ਦੇ ਵਿੱਚ ਹੋਇਆ ਸੀ। ਵੈਰੀ ਗੁੱਡ। ਤੁਸੀਂ ਨਾਲ ਹੀ ਤੁਸੀਂ ਵਿਨ ਵੀ ਕੀਤਾ ਸੀ। ਜਿਹੜਾ ਮੌਜੂਦਾ ਥੀਏਟਰ ਹੋ ਰਿਹਾ ਤੁਸੀਂ ਇਹ ਤੋਂ ਮੁਤਮਿਨ ਹੋ ਕਿ ਠੀਕ ਹੈ? ਸਰਦਾਰ ਸਾਹਿਬ ਮੈਂ ਤਾਂ ਬਹੁਤ ਜ਼ਿਆਦਾ ਮੁਤਮਿਨ। ਠੀਕ ਹੈ, ਕਿਉਂਕਿ ਉਹਦੇ ਚ ਕੀ ਕਿ 1 2 ਜਾਂ 4 ਬੰਦੇ ਹੋਣਗੇ, ਉਹਨਾਂ ਨੂੰ ਠੀਕ ਹੋਣਾ ਪੈਣਾ। ਥੀਏਟਰ ਕਦੀ ਵੀ ਗਲਤ ਨਹੀਂ ਹੋਇਆ, ਬੰਦੇ ਗਲਤ ਕਰ ਰਹੇ ਨੇ, ਉਹ ਬੰਦੇ ਠੀਕ ਕਰ ਲਓ ਤੇ ਆਪੇ ਥੀਏਟਰ ਕੀ ਕਹਿ ਰਹੇ ਮਸਨ ਕਿ ਜਿਸ ਤਰ੍ਹਾਂ ਮਾਨਕ ਚੰਦ ਸਾਹਿਬ ਤੁਸੀਂ ਗਏ, ਥੋੜਾ ਬਹੁਤਾ ਮੈਂ ਵੀ ਕੋਸ਼ਿਸ਼ ਕਰਨਾ, ਸਾਡੇ ਅਕਰਮਦਾਸ ਸਾਹਿਬ, ਵੱਡੇ ਫਨਕਾਰ ਵਿੱਕੀ ਸਾਹਿਬ ਕਿ ਸਾਫ਼ ਗੱਲ ਨਾਲ ਵੀ ਹਸਾ ਰਹੇ ਨੇ, ਬਿਲਕੁਲ ਇੱਕ ਗੰਦੀ ਗੱਲ ਨਾਲ ਵੀ ਹਸਾ ਰਹੇ ਨੇ। ਉਹੀ ਆਡੀਅנס ਗੰਦੀ ਗੱਲ ਤੇ ਵੀ ਹੱਸ ਰਹੀ, ਸਾਫ਼ ਗੱਲ ਤੇ ਵੀ ਹੱਸ ਰਹੀ। ਵੈਰੀ ਗੁੱਡ। ਅਸੀਂ ਕੀ ਕਰਨਾ ਹੈਗਾ ਕਿ ਅਸੀਂ ਆਪਣੇ ਆਪ ਨੂੰ ਠੀਕ ਕਰਨਾ। ਥੀਏਟਰ ਬਿਲਕੁਲ ਠੀਕ ਹੈਗਾ ਜਦੋਂ ਅਸੀਂ ਆਪਣੇ ਆਪ ਨੂੰ ਸੋਚ ਲਾਂਗੇ। ਮੈਂ ਨਾ ਜਦੋਂ ਜੁਗਤਾਂ ਕਰਦਾ ਹੁੰਦਾ ਸੀ ਨਾ, ਤੇ ਮੈਂ ਸ਼ਾਇਦ ਤੁਹਾਨੂੰ ਉਹ ਵਾਕਿਆ ਯਾਦ ਹੋਵੇ, ਬਲਕਿ ਤੁਸੀਂ ਉਹ ਮੈਨੂੰ ਥੋੜਾ ਜਿਹਾ ਡਾਂਟਿਆ ਵੀ ਸੀ ਇਸ ਮਾਮਲੇ 'ਚ, ਕਿ ਯਾਦ ਹੈ ਕਿ ਮਹਿਫਲ ਸਿਨੇਮਾ ਅਸੀਂ ਡਰਾਮਾ ਕਰ ਰਹੇ ਸੀ ਤੇ ਕੋਈ ਮਾਂ ਭੈਣ ਦੀ ਗੱਲ ਹੋਈ ਪਤੀ ਕਿਸੇ, ਤੇ ਮੈਂ ਸੈੱਟ ਤੇ ਕਹਿਤਾ ਭਾਜੀ ਆ ਵੇਖ ਲਓ ਇਹਨਾਂ ਨੂੰ ਕੋਈ ਮੈਂ ਮਾਂ ਭੈਣ ਦੀ ਗੱਲ ਕੀਤੀ, ਠੀਕ ਹੈ ਆ ਵੇਖ ਲਓ ਮੈਨੂੰ ਆ ਮਾਂ ਭੈਣ ਦੀ ਗੱਲ। ਇਸ ਤਰ੍ਹਾਂ ਸ਼ਾਹਦ ਖਾਨ ਸਾਹਿਬ ਨੇ ਨਾ, ਉਹ ਮੇਰੇ ਯਾਰ ਵੀ ਨੇ, ਹੈ ਤੇ ਸੀਨੀਅਰ ਨੇ, ਮੈਂ ਮੰਨਦਾ ਨਹੀਂ ਉਹਨਾਂ ਨੂੰ, ਠੀਕ ਹੈ ਨਾ। ਉਹਨਾਂ ਨੇ ਮੈਨੂੰ ਇੰਝ ਕਿਹਾ ਇਹਦੀ ਭੈਣ, ਮੈਂ ਕਿਹਾ ਰੁਕੋ ਜੀ ਭਾਜੀ 1 ਘੰਟਾ ਹੋ ਗਿਆ ਡਰਾਮੇ ਨੂੰ, ਕੋਈ ਮਾਂ ਭੈਣ ਦੀ ਮੈਂ ਗੱਲ ਕੀਤੀ, ਕਹਿੰਦੇ ਨਹੀਂ। ਮੈਂ ਕਿਹਾ ਭਾਜੀ ਆ ਫਿਰ ਕਿਉਂ ਕਰ ਰਿਹਾ? ਉਹ ਮੈਂ ਨਾ ਜੀ ਪਹਿਲੇ ਤੇ ਆਪਣੇ ਆਪ 'ਚੋਂ ਮਾਂ ਭੈਣ ਦੀ ਗੱਲ ਗੰਦੀ ਗੱਲ ਕੱਢੀ। ਕੋਈ 7 8 ਸਾਲ 9 ਸਾਲ ਹੋ ਗਏ ਨੇ ਕਿ ਮੈਂ ਕੋਈ ਐਸੀ ਗੱਲ। ਅੱਛੀ ਗੱਲ। ਉਹਦਾ ਇੱਕ ਵਾਕਿਆ ਹੈਗਾ ਜੀ, ਮੈਂ ਹਰ ਤਰ੍ਹਾਂ ਦੀ ਗੱਲ ਕਰਨਾ ਸੀ, ਮਸ਼ਹੂਰ ਸੀ ਕਿ ਉਹਦੇ ਨਾਲ ਐਂਟਰੀ ਨਹੀਂ ਕਰਨੀ, ਗੰਦੀਆਂ ਗੱਲਾਂ ਕਰਦਾ, ਬਲਾ 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 ਜੀ। ਮੂਨ ਮਾਰਕੀਟ ਨਾਲ ਮੈਂ ਗਿਆ ਤੇ ਮੈਂ ਮਹਿਰਾਨ ਗੱਡੀ ਸੀ,
ਤੇ ਉਹ ਮੈਂ ਲਾਈ ਹੈ ਜੀ, ਤੇ ਇੱਕ ਬਜ਼ੁਰਗ ਦਾੜੀ ਵਾਲੇ ਆਏ ਨੇ, ਉਹਨਾਂ ਦੇ ਨਾਲ ਬੱਚੀਆਂ ਨੇ। ਅੱਛਾ ਤੇ ਉਹ ਬੱਚੀਆਂ ਨਾਲ ਲੈ ਕੇ ਕਹਿੰਦੇ ਜੀ ਅਸਲਾਮ ਵਾਲੇਕੁਮ, ਆਪ ਕੈਸੇ ਰਹੇ? ਮੈਂ ਕਿਹਾ ਜੀ ਜੀ। मैं कहा शुक्र है किसी नाम तो याद हो, तो नाम भी किसी को नहीं पता था। फिर कहता यार बेटा आप ड्रामों में काम करते हो, ये मेरी बेटियां ये कह रही थी इनके साथ तस्वीर खिंचवानी मैंने। तो बेटा लेकिन मैंने इनसे बोला ये तो बहुत बेगैरत आदमी है, इसे शर्म नहीं है, ये तो चीप आदमी है, इसकी फैमिली कैसी होगी। उन्हें जी तकरीबन ताहरुल कादरी साहब तो ज्यादा गुस्सा सी उन्होंने कहते मेरे थे ना, मतलब कि मैं समझा कि लो जी आज मैं जागा लूजा हो गया, ठीक है जी। तो वो मैं क्या सर, मैं क्या अंकल हुआ क्या है, जिन्नी गुरुदू होंदी सी। कहते बेटा आप माँ बहन की गंदी बातें करो, हम आप ड्रामा देखने गए हैं, आपकी वजह से हम थिएटर में से उठ के आए, हमारी बच्चियां भी साथ थी। उस बाद सरदार साहब मैं चला दे गया, माफी मुफी मंगी उन्होंने चंगी भली, जिस तरह हक होंदा माफी मंगने। मसलन मैंने दो बारी होर कहते दिल करे मैं कंन भी फड़ लेना, इन्ने सख्त होए सन, पता नहीं की गल सुराल वाले सी, समझ नहीं आया कि उन्होंने एडे क्यों। लेकिन उस तो बाद मैं तैयार कर लिया कि मैं गंदी गल नहीं करनी, फिर मैं जुगत नहीं करनी, मैं रोल करना। वो वाकया कि सब तो पहले ना जी मैं जुगत करता होना सी कि एडा बेवकूफ है सरदार साहब, मैं लिखता होना सी, मैं अपनी गल्लां बनांदा सी, मैं रोज 100 गल बनाना सी। ते बल्कि मेरे ਜਿਹੜੇ फनकार मेरे फैसला ड्रामा करके ਹੁੰਦੇ ਸੀ ਉਹ ਲਾਹੌਰ ਕਰਦੇ ਹੁੰਦੇ ਸੀ, ਤੇ ਸ਼ਾਦ ਖਾਨ ਸਾਹਿਬ ਨੇ ਫੋਨ ਕਰਨਾ ਉਦੋਂ ਕਰੇਗਾ ਜਦੋਂ ਤੇਰੀਆਂ ਸਾਰੀਆਂ ਗੱਲਾਂ ਹੋ ਜਾਣਗੀਆਂ। ਉਹ ਸਾਡੇ ਆਪਣੇ ਫਨਕਾਰ ਸੀ। ਤੇ ਜੁਗਤ ਮਸਲਨ ਕਿ ਫੌਤਗੀ ਹੋਈ ਹੈ ਸੈੱਟ ਤੇ ਸੀਰੀਅਸ ਸੀਨ ਆ, ਤੇ ਮੈਂ ਕਿਹਾ ਮਰਨ ਵਾਲੇ ਦਾ ਮੂੰਹ ਵੇਖ ਲਓ, ਇਹ ਮਰਨ ਵਾਲਾ ਐਡਾ ਬੇਵਕੂਫ ਹੈ। ਮਸਲਨ ਕਿ ਉਹ ਮਰਨ ਵਾਲਾ ਵੀ ਉੱਠ ਕੇ ਕਹਿ ਰਿਹਾ ਉਹ ਭਾਈ ਮੈਂ ਮਰਿਆ, ਮਸਲਨ ਬਹਾਨਾ ਮਸਲਨ ਕਿ ਉਹ ਮੇਰੀ ਧੀ ਨੂੰ ਤਲਾਕ ਹੋ ਗਈ ਸੀ, ਅਜੇ ਦੀ ਧੀ ਨੂੰ ਤਲਾਕ ਨਹੀਂ, ਉਹ ਐਡੀ ਬੇਵਕੂਫ ਹੈ। ਉਹ ਕਹਿ ਰਿਹਾ ਉਹ ਸਾਡਾ ਡਰਾਮਾ ਬੇੜਾ ਕਰ ਦਿੰਦਾ। ਉਹ ਕਈ ਬੰਦੇ ਡਰਾਮੇ 'ਚ ਨਹੀਂ ਰੱਖਦੇ ਹੁੰਦੇ ਸੀ। ਉਹ ਫਿਰ ਮੈਂ ਕੀ ਕੀਤਾ, ਮੈਂ ਕਿਹਾ ਯਾਰ ਹੁਣ ਲੋਕ ਪਹਿਚਾਨਣ ਲੱਗ ਗਏ। ਮੈਂ ਫਿਰ ਸਰਦਾਰ ਸਾਹਿਬ ਇਹ ਨਹੀਂ ਕਿ ਤੁਸੀਂ ਸਾਹਮਣੇ ਬੈਠੇ, ਖੁਦਾ ਵਾਹਿਦ ਦੀ ਕਸਮ ਮੈਂ ਸੱਚੀ ਗੱਲ ਕਰਨਾ ਕਿ ਐਕਟਿੰਗ ਦੇ ਵਿੱਚ ਮੈਂ ਅਗਰ ਕਹਿਣਾ ਹੁੰਦਾ ਨਾ ਕਿ ਯਾਰ ਐਕਟਰ ਕਰੈਕਟਰ ਕੋਈ ਹੈਗਾ ਨਾ, ਅਗਰ ਕਿਸੇ ਨੇ ਸਿੱਖਣਾ ਹੈ ਤੇ ਉਹ ਸਰਦਾਰ ਕਮਾਲ ਸਾਹਿਬ ਨੂੰ ਦੇਖਿਆ ਕਰੋ। ਇਹ ਨਸੀਮੀ ਕੀ ਸਾਹਿਬ ਵੀ ਕਹਿੰਦੇ ਉਹ ਤੁਸੀਂ ਸਾਡੇ ਆਈਡੀਅਲ ਵੀ ਜੇ, ਸਾਡੇ ਉਸਤਾਦਾਂ 'ਚ ਵੀ ਜੇ। ਤੇ ਫਿਰ ਮੈਂ ਨਾ ਤੁਹਾਨੂੰ ਵੇਖਿਆ, ਵਿੱਕੀ ਸਾਹਿਬ ਨੂੰ ਵੇਖਿਆ, ਭਾਈ ਨਾਸਰ ਨੂੰ ਵੇਖਿਆ, ਸੁਹੇਲ ਅਹਿਮਦ ਸਾਹਿਬ ਨੂੰ ਵੇਖਿਆ, ਜਿੰਨੇ ਵੀ ਸਾਡੇ ਫਨਕਾਰ ਸਨ, ਮੈਂ ਰੋਲ ਕਰਨੇ ਸ਼ੁਰੂ ਕੀਤੇ। ਅੱਛੀ ਬਾਤ। ਮੈਂ ਜਦੋਂ ਰੋਲ ਕੀਤੇ ਨਾ ਇੱਜ਼ਤ ਹੋਰ ਜ਼ਿਆਦਾ ਮਿਲਣ ਲੱਗੀ। ਇੱਕ ਵਾਰੀ ਕੀ ਹੋਇਆ, ਆਸਫ ਇਕਬਾਲ ਸਾਹਿਬ ਅੱਲਾ ਖੈਰ ਕਰੇ, ਹਾਂਜੀ ਹਾਂਜੀ ਅੱਲਾ ਨੱਕ ਵੀ ਦੇਵੇ, ਅੱਲਾ ਨੱਕ ਵੀ ਦੇਵੇ ਜੀ ਇਨਸ਼ਾਅੱਲਾ, ਇਸ ਪ੍ਰੋਗਰਾਮ 'ਚ ਆਉਣ ਦਾ ਮੌਕਾ ਵੀ ਦੇਵੇ ਔਰ ਆਉਣਗੇ ਵੀ ਇਨਸ਼ਾਅੱਲਾ। ਆਸਫ ਇਕਬਾਲ ਅਸੀਂ ਡਰਾਮਾ ਕਰ ਰਹੇ ਬਾਹੂਬਲੀ ਗੁਜਰਾਂ ਵਾਲੇ ਡਰਾਮਾ। ਅੱਛਾ। ਹੁਣ ਮੈਂ ਕਿੰਗ ਹੁੰਦਾ ਸੀ ਇਸ ਗੱਲਾਂ ਦਾ ਕਿ ਐਡਾ ਬੇਵਕੂਫ ਹੈ। ਤੇ ਉਹ ਆਏ ਨੇ ਬਾਦਸ਼ਾਹ ਬਣ ਕੇ, ਚੋਲਸਤਾਨ ਦਾ ਕੋਈ ਬਾਦਸ਼ਾਹ ਹੈਗਾ ਤੇ ਤੂਤੀ ਫਰਦਾ ਬਾਦਸ਼ਾਹ। ਆਸਫ ਸਾਹਿਬ ਆਏ ਨੇ, ਡੰ ਡੰ ਮਿਊਜ਼ਿਕ ਲੱਗਾ ਤੇ ਆਂਦੇ ਮਿਊਜ਼ਿਕ ਮੁਕਾ ਤੇ ਤਲਵਾਰ ਰੱਖ ਕੇ ਕਹਿੰਦਾ ਐਡਾ ਬੇਵਕੂਫ ਹੈ। ਉਹਨਾਂ ਨੇ ਉਹਦੇ 3-4 ਗੱਲਾਂ ਕੀਤੀਆਂ। ਮੈਂ ਹੁਣ ਰੋਲ 'ਚ ਸੀ, ਮੈਂ ਉਹ ਕਪਟਾ ਕੀ ਸੀ, ਕਟੱਪਾ ਦਾ ਰੋਲ ਕਰ ਰਿਹਾ ਸੀ। ਕਟੱਪਾ ਜੀ, ਤੇ ਕਟੱਪਾ ਬੜਾ ਅੱਛਾ ਰੋਲ ਸੀ, ਉਹ ਵੀਡੀਓ ਵੀ ਆਇਆ ਜੀ। ਉਹ ਮੈਂ ਨਾ 15 ਮਿੰਟ ਦਾ ਮਸਲਨ ਉਹ ਐਂਟਰੀ ਤੋਂ ਬਾਅਦ ਮੈਂ ਬਾਹਰ ਆਇਆ ਤੇ ਮੈਂ ਸ਼ਾਹਦ ਖਾਨ ਸਾਹਿਬ ਨੂੰ ਫੋਨ ਕੀਤਾ। ਮੈਂ ਕਿਹਾ ਸ਼ਾਹਦ ਖਾਨ ਸਾਹਿਬ ਉਹ 5-6 ਗੱਲਾਂ ਨਾ ਮੈਨੂੰ ਗੰਦੀਆਂ ਜੀਆਂ ਦੱਸੋ ਜਿਹੜੀਆਂ ਬੇਵਕੂਫੀ ਤੇ ਹੋਣ, ਜਿਹੜਾ ਜਿਨ੍ਹਾਂ ਮੇਰੀਆਂ ਜਿਹੜੀਆਂ ਗੱਲ ਮੈਂ ਇੱਕ ਗੱਲ ਕਰ ਰਿਹਾ ਸੀ, ਮੈਂ ਕਿਹਾ ਮੈਨੂੰ 5 ਤੋਂ 6 ਗੱਲਾਂ ਦੱਸੋ। ਇਹਨਾਂ ਨੇ ਜਾ ਕੇ ਮੈਨੂੰ ਫੋਨ ਤੇ ਗੱਲਾਂ ਦੱਸੀਆਂ। ਅਗਲੀ ਐਂਟਰੀ 'ਚ ਮੈਂ ਉਹ ਫੜ ਲਿਆ। ਮੈਂ ਕਿਹਾ ਕੋਈ ਕਟੱਪਾ ਨਹੀਂ, ਆਇਆ ਵੀ ਉਹ ਕੋਈ 7-8 ਜਿਹੜੀਆਂ ਨੇ ਮੈਨੂੰ ਦੱਸੀਆਂ, 2 ਕੁ ਮੈਨੂੰ ਵੀ ਯਾਦ ਸਨ। ਤੇ ਅੱਗਿਓਂ ਫਿਰ ਮੈਂ ਭਾਵੇਂ ਵਿੱਕੀ ਭਾਈ ਨੂੰ ਜਾਂ ਭਾਵੇਂ ਨਾਸਰ ਦੇ ਮੂੰਹ ਤੇ ਕਹਿੰਦੇ, ਮੈਂ ਕਿਹਾ ਭਾਵੇਂ ਨੂੰ ਮੈਂ ਉਹ ਨਹੀਂ ਕਰਨੀ ਹੈਗੀ, ਉਹ ਤੇ ਇੱਜ਼ਤ ਬਚਾਉਣ ਵਾਸਤੇ ਕੀਤੀ, ਕਿਉਂ ਉਹ ਆਦਤ ਨਹੀਂ ਰਹੀ ਜਾਂ ਕੋਈ ਗੱਲ ਨਹੀਂ। ਲੇਕਿਨ ਅੱਲਾ ਦਾ ਇਹ ਸ਼ੁਕਰ ਹੈਗਾ ਕਿ ਅੱਲਾ ਦਾ ਕਰਮ ਹੈਗਾ ਕਿ ਲੋਕ ਇੰਨੀ ਮੁਹੱਬਤ ਕਰਦੇ ਨੇ, ਇੰਨਾ ਪਿਆਰ ਕਰਦੇ ਨੇ, ਇੰਨੀ ਰਿਸਪੈਕਟ ਕਰਦੇ ਨੇ, ਚਾਹੇ ਉਹ ਬੱਚੇ ਹੋਣ, ਚਾਹੇ ਉਹ ਵੱਡੇ ਹੋਣ, ਚਾਹੇ ਉਹ ਫੈਮਿਲੀ 'ਚ ਹੋਣ। ਖਾਸ ਕਰ ਜਦੋਂ ਦੇ ਅਸੀਂ ਟੈਲੀਵਿਜ਼ਨ ਤੇ ਸ਼ੋਜ਼ ਵਗੈਰਾ ਕਰਨ ਲੱਗੇ। ਕੈਸਰ ਪੀਆ ਸਾਹਿਬ ਅੱਲਾ ਤੁਹਾਡੀਆਂ ਇਹਨਾਂ ਮੁਹੱਬਤਾਂ 'ਚ ਹੋਰ ਇਜ਼ਾਫਾ ਫਰਮਾਏ ਔਰ ਇਸੇ ਤਰ੍ਹਾਂ ਤੁਸੀਂ ਸੁਚਲ ਕੰਮ ਕਰਦੇ ਰਹੋ ਇਨਸ਼ਾਅੱਲਾ, ਔਰ ਅਸੀਂ ਤੁਹਾਨੂੰ ਵੇਖ ਵੇਖ ਕੇ ਖੁਸ਼ ਹੁੰਦੇ ਰਹੀਏ। ਸਾਡੇ ਤੇ ਜੀ ਮੁਰਸ਼ਦ ਨੇ ਕੈਸਰ ਪੀਆ ਸਾਹਿਬ ਔਰ ਬੜੀ ਜ਼ਰਨਵਾਜ਼ੀ ਤਸ਼ਰੀਫ ਲਿਆਏ, ਮੈਂ ਬਹੁਤ ਮਸ਼ਕੂਰ ਹਾਂ। ਤੇ ਨਾਜ਼ਰੀਨ ਹੁਣ ਵੇਲਾ ਹੈ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਮੈਨੂੰ ਤੇ ਮੁਰਸ਼ਦ ਕੈਸਰ ਪੀਆ ਸਾਹਿਬ ਚਾਲ ਤੇ ਜਾਵਾਂਗੇ ਅਸੀਂ ਜ਼ਰੂਰ। ਅੱਛਾ ਸਰਦਾਰ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਜੀ, ਪੁੱਛੋ ਕਿ ਸਰਦਾਰ ਕਮਾਲ ਆਫੀਸ਼ੀਅਲ ਚੈਨਲ ਦੇ ਮਸਲ ਕੇ ਜ਼ਰੀਏ ਲੋਕਾਂ ਨੂੰ ਪਤਾ ਚੱਲਣਾ, ਸਭ ਨੂੰ ਤੁਸੀਂ ਪੁੱਛ ਰਹੇ ਇੰਟਰਵਿਊ 'ਚ ਕਿ ਤੁਹਾਨੂੰ ਕਿਸੇ ਨਾਲ ਮੁਹੱਬਤ ਹੋਈ, ਪਿਆਰ ਹੋਇਆ, ਤੁਹਾਨੂੰ ਕਦੀ ਹੋਇਆ? ਮੈਂ ਤੁਹਾਡਾ ਕਦੀ ਸੁਣਿਆ ਨਹੀਂ, ਵੈਸੇ ਉਹ ਤੇ ਮਜ਼ਾਕ ਨਾ ਕਰੋ। ਦੇਖੋ ਜੀ ਮੇਰਾ ਤੇ ਇਹ ਹੈਗਾ ਗੱਲ ਕਿ ਤੁਹਾਨੂੰ ਤੇ ਮੈਂ ਸੁਣਿਆ ਇੰਨੀ ਮੁਹੱਬਤ ਹੋਈ, ਇੰਨੀ ਗਰੀਬ ਬੰਦੇ ਨੂੰ ਖਾਰਿਸ਼ ਨਹੀਂ ਹੁੰਦੀ ਜਿੰਨੀ ਤੁਹਾਨੂੰ ਮੁਹੱਬਤ ਹੋਈ। ਇਹਦੇ ਬਾਰੇ ਜ਼ਰਾ ਲੋਕਾਂ ਨੂੰ ਪਤਾ ਲੱਗੇ ਨਾ, ਤੁਸੀਂ ਬੜੇ ਮੌਜੂਦ ਉਸਮਾਨ ਬੁਜ਼ਦਾਰ ਬਣ ਕੇ ਬੈਠੇ ਜੇ, ਕੋਈ ਸਰਦਾਰ ਕਮਾਲ ਆਪਣਾ ਕੱਢੋ ਥੋੜਾ ਜਿਹਾ। ਕਿਸੇ ਫਨਕਾਰ ਬਣਦਾ ਹੀ ਤਾਂ ਜਦੋਂ ਉਹਦੇ ਦਿਲ 'ਚ ਅੱਲਾ ਮੁਹੱਬਤ ਪਾਉਂਦਾ। ਅੱਛਾ ਜੀ, ਲੇਕਿਨ ਮਸਲੇ ਇੰਨੀ ਨਹੀਂ ਨਾ ਪਾ ਦਿੰਦਾ ਅੱਲਾ ਮੁਹੱਬਤ ਕਿ ਤੁਸੀਂ ਤੇ ਮਸਲੇ ਇੰਡੀਆ ਦੇ ਵੀ ਇਕੱਠੇ ਫਨਕਾਰ ਬਣਨੋਂ ਫਿਰਦੇ ਸੋ। ਤੁਸੀਂ ਕੈਸਰ ਸਾਹਿਬ ਤੁਸੀਂ ਸਿਰਫ ਨਹਿਰ ਟੱਪਦੇ ਸੋ ਤੇ ਜੋਹਰ ਟਾਊਨ ਦਾ ਇਲਾਕਾ ਤੁਹਾਡੇ ਲਈ ਯੂਰਪ ਸ਼ੁਰੂ ਹੋ ਜਾਂਦਾ ਸੀ, ਅਸੀਂ ਇੱਧਰ ਇਕਬਾਲ ਟਾਊਨ ਹੀ ਰੋ ਰਹੇ ਹੁੰਦੇ ਸਾਂ।
ठीक है, अल्लाह ਤੁਹਾਡੀਆਂ ਮੁਹੱਬਤਾਂ 'ਚ ਤੁਹਾਡੀ ਇੱਜ਼ਤ 'ਚ ਇਜ਼ਾਫਾ ਫਰਮਾਏ। ਨਾਜ਼ਰੀਨ इजाजत दो अपने सरदार कमाल ते देखते रहना सरदार कमाल ऑफिशियल चैनल। अल्लाह हाफिज़।